ਇਹ ਜੰਗ 10ਵੇਂ 11ਵੇਂ ਦਿਨ 'ਚ ਦਾਖਲ ਹੋਣ ਜਾ ਰਹੀ ਹੈ। ਮਿਜ਼ਾਈਲ ਔਰ ਡਰੋਨ ਹਮਲਿਆਂ ਦਾ ਸਿਲਸਿਲਾ ਪਹਿਲੇ ਨਾਲੋਂ ਵੀ ਜ਼ਿਆਦਾ ਤੇਜ਼ ਹੋ ਗਿਆ। ਈਰਾਨ ਨੇ ਖਿੱਤੇ ਦੇ ਵਿੱਚ ਮੌਜੂਦ ਅਮਰੀਕੀ ਮਫਾਦਾਤ ਨੂੰ ਨਿਸ਼ਾਨਾ ਬਣਾਉਣ ਦੀ ਜਿਹੜੀ ਵਾਰਨਿੰਗ ਦਿੱਤੀ ਸੀ, ਉਹਦੇ ਉੱਤੇ ਵੀ ਮਿਜ਼ਾਈਲ ਫਾਇਰ ਕਰ ਦਿੱਤੇ। ਨਾਰਵੇ ਦੇ ਵਿੱਚ ਵੀ ਜਿਹੜੀ ਅਮਰੀਕਨ ਐਮਬੈਸੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਿਨ੍ਹਾਂ ਉਹ ਦਫਾਈ ਸਿਸਟਮ ਆਪਣਾ ਇਸਤੇਮਾਲ ਕਰਦੇ ਹੈ ਅਮਰੀਕਾ ਵਾਲੇ ਜਾਂ ਇਜ਼ਰਾਈਲ ਵਾਲੇ, ਉਹ ਉਹਨਾਂ ਨੂੰ ਬੜਾ ਮਹਿੰਗਾ ਪੈਂਦਾ ਹੈ ਔਰ ਈਰਾਨ ਜਿਹੜਾ ਇਕਵਿਪਮੈਂਟ ਇਸਤੇਮਾਲ ਕਰਦਾ ਹੈ ਉਹਨਾਂ ਨੂੰ ਉਹਨਾਂ ਮਹਿੰਗਾ ਨਹੀਂ ਪੈਂਦਾ। ਈਰਾਨੀ क़यादत ਜਿਹੜੀ ਹੈ ਉਹ ਹਮੇਸ਼ਾ ਮੁਸਲਸਲ ਇਹੀ ਪੈਗਾਮ ਦਿੰਦੀ ਰਹੀ ਹੈ ਕਿ ईरान किसी भी दबाव के सामने नहीं झुकेगा। इतलात के मुताबिक ईरान के अंदर जिहड़ी तेल तनसीबात ने उन्हां नूं निशाना जिहड़ा ना बनाया गया है, जिहदे करके पूरे खिते दे विच ही तेल दी जिहड़ी कमी है वो तां होई हुई है। पेट्रोल पंपां दे बाहर लंबियां जिहड़ियां कतारां ने वो आवाम दीयां लगियां होईयां ने। अगर आबनाए हुरमज़ जिथों दुनिया दी तेल दी बहुत वड्डी मिकदार लंघदी है, उत्थे अगर मुसलसल यही कशीदगी रही तां फिर ये 55 रुपये तां कुछ भी नहीं हैगा। आउण वाले टाइम दे विच शायद कीमतां नूं देखिया भी ना जा सके दूरों। मिठे पानी दे जिहड़े प्लांट ਹੁੰਦੇ ਨੇ, ਜਿਹੜੇ ਸਮੁੰਦਰ ਦੇ ਪਾਣੀ ਨੂੰ ਖਾਰੇ ਪਾਣੀ ਨੂੰ ਮਿੱਠੇ ਪਾਣੀ 'ਚ ਕਨਵਰਟ ਕਰਦੇ ਆ, ਉਸ ਪਲਾਂਟ ਦੇ ਉੱਤੇ ਵੀ ਜਿਹੜਾ ਨਾ ਉਹ ਹਮਲਾ ਕੀਤਾ ਗਿਆ ਹੈ। ਉਸ ਪਲਾਂਟ ਤੋਂ ਕਮ ਸੇ ਕਮ 1 ਕਰੋੜ ਜਿਹੜੇ ਲੋਕ ਨੇ ਉਹ ਪਾਣੀ ਪੀਂਦੇ ਆ। ਇਹ ਤਾਂ ਪੈਟਰੋਲ ਪੰਪ ਡਿੱਗਿਆ ਹੈ ਤੁਹਾਡੇ ਤੇ। ਆਉਣ ਵਾਲੇ ਵਕਤ ਦੇ ਵਿੱਚ ਹੋ ਸਕਦਾ ਹੈ ਕਿ ਕਈ ਲੋਕ ਪਾਣੀ ਤੋਂ ਵੀ ਮਹਿਰੂਮ ਹੋ ਜਾਣ।